काम है ਤੇ ਦਿਨ ਅੱਜ ਮੰਗਲਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਰ ਜੀਐਨ ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨਿਯਮਾਂ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ, ਜਿਹੜਾ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦਿੱਤਾ ਮੈਰਾਥਨ ਭਾਸ਼ਣ। ਕੀ ਕਹਿੰਦੇ ਨੇ ਪ੍ਰਧਾਨ ਮੰਤਰੀ ਜੀ? ਦੇਖੋ, ਪ੍ਰਧਾਨ ਮੰਤਰੀ ਦਾ ਜਿਹੜਾ ਭਾਸ਼ਣ ਆ, ਤੁਹਾਨੂੰ ਪਤਾ ਭਾਸ਼ਣ ਪ੍ਰਧਾਨ ਮੰਤਰੀ ਦੇ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਵਿੱਚ ਬਹੁਤ ਸਾਰੇ ਪ੍ਰਵਚਨ ਜਿਹੜੇ ਆ ਉਹ ਨਵੇਂ ਹੁੰਦੇ ਨੇ। ਕਈ ਵਾਰ ਉਹ ਇੱਕ ਸੰਕੇਤਕ ਹੁੰਦੇ ਆ। ਤਾਂ ਜਿੰਨਾ ਕੁ ਮੈਂ ਸਮਝ ਸਕਿਆ 1.5 ਘੰਟੇ ਦਾ ਇਹ ਭਾਸ਼ਣ ਸੀਗਾ। ਜਿੱਦਾਂ ਇਹਦੇ ਵਿੱਚ ਉਹਨਾਂ ਨੇ ਇੱਕ ਅੱਜ ਨਵਾਂ ਸ਼ਬਦ ਜੋੜਿਆ, ਜਿੱਦਾਂ ਪਰਿਵਾਰਜਨ ਮਤਲਬ ਕਿ ਪਰਿਵਾਰ ਦੇ ਮੈਂਬਰ। ਇਹ ਸ਼ਬਦ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਕਿ ਘੱਟੋ ਘੱਟ 3-4 ਦਰਜਨ ਵਾਰੀ ਬੋਲਿਆ ਜੀ 90 ਮਿੰਟ ਦੀ ਸਪੀਚ ਸੀਗੀ। ਤਾਂ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਉਹਨਾਂ ਨੇ ਮਨੀਪੁਰ ਹਿੰਸਾ ਤੇ ਵੀ ਗੱਲ ਕੀਤੀ 2-3 ਦਫਾ, ਫਿਰ ਰਿਫਾਰਮਸ ਤੇ ਗੱਲ ਕੀਤੀ, ਨਾਲ 10 ਸਾਲ ਦਾ ਹਿਸਾਬ ਦਿੱਤਾ, ਫਿਰ ਰਾਜਨੀਤੀ ਦੀਆਂ 3 ਬੁਰਾਈਆਂ, ਪਰਿਵਾਰਵਾਦ, ਭ੍ਰਿਸ਼ਟਾਚਾਰ ਤੇ ਪੁਸ਼ਟੀਕਰਨ, ਤਿੰਨੇ ਹੀ ਜੁੜਦੀਆਂ ਨੇ ਕਾਂਗਰਸ ਦੇ ਨਾਲ। ਇਹਨਾਂ ਦੀ ਗੱਲ ਕੀਤੀ ਕਿ ਇਹਨਾਂ ਤੋਂ ਮੁਕਤੀ ਬਹੁਤ ਲਾਜ਼ਮ ਹੈ। ਫਿਰ ਅੱਗੇ ਜਾ ਕੇ ਉਹ 2047 ਦੇ ਵਿੱਚ ਦਾਅਵਾ ਕਰਦੇ ਕਿ ਜਦੋਂ 100 ਸਾਲ ਹੋਣਗੇ ਆਜ਼ਾਦੀ ਦੇ, ਤਾਂ ਉਦੋਂ ਦੇਸ਼ ਵਿਕਸਿਤ ਦੇਸ਼ਾਂ ਦੇ ਸੂਚੀ 'ਚ ਬੈਠਾ ਤੇ ਫਿਰ ਮੁੜ ਕੇ ਉਸ ਤੋਂ ਬਾਅਦ ਝੰਡਾ ਫਹਿਰਾਏਗਾ। ਨਾਲ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਨੇ, ਉਹਨਾਂ ਨੇ 10-1200 ਸਾਲ ਪਿੱਛੇ ਜਾ ਕੇ ਇੱਕ ਹਵਾਲਾ ਦਿੱਤਾ ਕਿ ਕਿਸ ਤਰ੍ਹਾਂ ਇੱਕ ਹਮਲਾਵਰ ਨੇ ਇੱਕ ਰਾਜੇ ਗਲਤੀ ਨਾਲ, ਮਤਲਬ ਕਿ ਇੱਕ ਰਾਜੇ ਦੀ ਗਲਤੀ ਜਾਂ ਕਹ ਲਓ ਕਿ ਗਲਤੀ ਨਾਲ ਉਹ ਡਿਫੀਟ ਹੋਈ ਤੇ ਫਿਰ ਮੁੜ ਕੇ ਸਾਨੂੰ 1000 ਸਾਲ ਗੁਲਾਮੀ ਜਿਹੜੀ ਆ ਚੱਲਣੀ ਪਈ। ਮਤਲਬ ਜਿੱਦਾਂ ਉਹ ਦਰਸਾ ਰਹੇ ਨੇ ਕਿ ਕੋਈ ਗਲਤੀ ਨਾ ਕਰ ਦੇਣਾ, ਕਿਉਂਕਿ ਆਪਾਂ ਸਹੀ ਟਰੈਕ ਤੇ ਆ। 2047 ਚ ਆਪਾਂ ਵੱਟ ਕੱਢ ਦਿਆਂਗੇ। ਉਹ ਨਾਲ ਇਹ ਵੀ ਦਾਅਵਾ ਕਰਦੇ ਆ ਕਿ 2024 ਦੇ ਵਿੱਚ ਆਪਾਂ ਹੀ ਮਿਲਾਂਗੇ ਇੱਥੇ ਝੰਡਾ ਆਪਾਂ ਹੀ ਚਲਾ ਰਹੇ ਹੋਵਾਂਗੇ। ਫਿਰ 3 ਗਰੰਟੀਆਂ ਦਿੰਦੇ ਨੇ ਜੀ। ਨੰਬਰ 1, 5 ਸਾਲ ਦੇ ਵਿੱਚ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾ ਦੇਵਾਂਗੇ, ਜਿਹੜਾ ਕਿ ਆਬਵੀਅਸ ਬਣ ਜਾਣਾ ਹੈ। ਠੀਕ ਹੈ ਜੀ। ਦੂਜੀ ਸ਼ਹਿਰਾਂ ਦੇ ਵਿੱਚ ਕਿਰਾਏ ਤੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਬੈਂਕ ਲੋਨ ਦੇ ਵਿੱਚ ਰਹਿ ਦੇਵਾਂਗੇ। ਬਹੁਤ ਵੱਡਾ ਮਾਸਟਰ ਸਟ੍ਰੋਕ ਕਹਿ ਸਕਦੇ ਆਪਾਂ ਇਹਨਾਂ ਨੂੰ ਸ਼ਹਿਰੀ ਵੋਟ ਦੇ ਵਿੱਚ, ਕਿਉਂਕਿ ਇਹ ਗਿਣਤੀ ਬਹੁਤ ਵੱਡੀ ਗਿਣਤੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਲੋਨ ਦੇ ਵਿੱਚ ਰਹਿਤਾ। ਤੇ ਤੀਸਰਾ, ਦੇਸ਼ ਭਰ ਦੇ ਵਿੱਚ ਕਹਿੰਦੇ ਕਿ 25,000 ਜਨ ਔਸ਼ਧੀ ਕੇਂਦਰ ਖੋਲ ਦੇਵਾਂਗੇ, ਮਤਲਬ ਕਿ ਸਸਤੀਆਂ ਦਵਾਈਆਂ ਦੇ ਸੈਂਟਰ। ਠੀਕ ਹੈ। ਤਾਂ ਇਹ ਸਾਰੇ ਜਿਹੜੇ ਮਤਲਬ ਕਿ ਜੇ ਤੁਸੀਂ ਪੁਆਇੰਟ ਵਾਈਜ਼ ਦੇਖੋਗੇ ਇਸ ਸਪੀਚ ਨੂੰ, ਤਾਂ ਜਿੱਦਾਂ ਉਹਨਾਂ ਨੇ 140 ਕਰੋੜ ਲੋਕਾਂ ਨੂੰ ਆਪਦਾ ਪਰਿਵਾਰਕ ਮੈਂਬਰ ਦੱਸਿਆ, ਫਿਰ ਉਹਨਾਂ ਨੇ ਰੇਟਿੰਗ ਏਜੰਸੀਆਂ ਤੋਂ ਲੈ ਕੇ ਆਪਣੀਆਂ ਜਿਹੜੀਆਂ ਜੋ ਵੀ ਉਹਦੀਆਂ ਪ੍ਰਾਪਤੀਆਂ ਹੁੰਦੀਆਂ ਨੇ ਸਰਕਾਰ ਦੀਆਂ, ਉਹ ਸਾਰੀਆਂ ਗਿਣਾ ਕੇ ਦਾਅਵਾ ਕੀਤਾ ਕਿ ਬਈ ਇਹ ਮਤਲਬ ਕਿ ਗਲਤੀ ਨਾ ਕਰ ਦੇਣਾ। ਜਿੱਦਾਂ ਉਹ ਇੱਕ ਹਵਾਲਾ ਦੇ ਕੇ ਕਹਿੰਦੇ ਨੇ ਕਿ ਇਸ ਕਾਲਖੰਡ ਦੇ ਵਿੱਚ ਬਈ ਜਿਹੜਾ ਕੁਝ ਹੋਇਆ ਉਹ ਗੁਲਾਮੀ ਵਾਲਾ ਜੀ, ਕਿ ਇਹ ਬਹੁਤ ਗਲਤੀ ਵਾਲਾ ਕੰਮ ਸੀਗਾ। ਸੋ ਇਸ ਕਰਕੇ ਉਹ ਕਹਿੰਦੇ ਕਿ ਸਾਡੇ ਲੋਕ ਜਿਹੜੇ ਆਜ਼ਾਦੀ ਕੋਲ ਹਟ ਗਏ ਸੀ, ਉਹ ਦੇਸ਼ ਲਈ ਮਰੇ, ਹੁਣ ਦੇਸ਼ ਲਈ ਜਿਉਣ ਦਾ ਸਮਾਂ, ਮਤਲਬ ਕਿ ਦੇਸ਼ ਲਈ ਜਿਉਣਾ ਹੈ ਜੀ। ਸੋ ਖੈਰ ਉਹ ਕਹਿੰਦੇ ਕਿ ਅਸੀਂ ਆਪਣੀ 1000 ਸਾਲ ਦੀ ਦਿਸ਼ਾ ਨਿਰਧਾਰਿਤ ਕਰਨ ਵਾਲੇ ਹਾਂ। ਤੁਸੀਂ ਇਹ ਦੇਖੋ ਕਿੰਨੀ ਵੱਡੀ ਗੱਲ ਕਰਦੇ ਸਾਡੇ ਪਾਸ। ਉਹ ਕਹਿੰਦੇ ਕਿ ਡੈਮੋਗ੍ਰਾਫੀ ਹੈ, ਡੈਮੋਕ੍ਰੇਸੀ ਹੈ ਤੇ ਡਾਈਵਰਸਿਟੀ ਹੈ, 3D
ਜੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਸਾਫ਼ ਨੇ ਪ੍ਰਵੀਨ ਜੀ। ਇਹਨੂੰ ਵੈਸੇ ਤਾਂ ਹੁਣ 90 ਮਿੰਟ ਦੀ ਸਪੀਚ ਨੂੰ ਜਿੰਨਾ ਮਰਜ਼ੀ ਮੈਂ ਲੰਬਾ ਲਿਜਾ ਸਕਦਾ, ਇਹਨੂੰ ਆਪਾਂ ਜੇ ਟੁਕੜਿਆਂ ਦੇ ਵਿੱਚ ਵੰਡ ਕੇ ਵੀ ਦੇਖਣਾ ਹੋਵੇ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 1200 ਸਾਲ ਪੁਰਾਣਾ ਹਵਾਲਾ ਦੇ ਕੇ ਤੇ ਫਿਰ ਲੈ ਆਉਣਾ 50,000 ਸਾਲ ਵਾਸਤੇ, ਤੇ ਫਿਰ ਇਹ ਕਹਿ ਦੇਣਾ ਕਿ ਅਸੀਂ ਝੰਡਾ ਚਲਾਵਾਂਗੇ ਅਗਲੇ ਸਾਲ। ਇਹ ਸਿੱਧੇ ਤੌਰ ਤੇ ਪ੍ਰਾਪਤੀਆਂ ਗਣਾ ਕੇ ਫਿਰ ਨਵੀਆਂ ਸਕੀਮਾਂ ਦਾ ਐਲਾਨ ਕਰਕੇ ਇੱਕ ਤਰ੍ਹਾਂ ਨਾਲ ਲਾਲ ਕਿਲੇ ਦੀ ਫਸੀਲ ਤੋਂ ਆਪਣਾ ਚੋਣ ਦਾ ਡੰਕਾ ਵਜਾ ਜੀ। ਸੋ ਇਹ ਸਾਫ਼ ਹੈ, ਸਪਸ਼ਟ ਹੈ, ਮਤਲਬ ਕਿ ਇਹ ਜਿਹੜਾ ਇਹਨਾਂ ਦਾ ਭਾਸ਼ਣ ਹੈ, ਇਹਨਾਂ ਦੀ ਚੋਣ ਮੁਹਿੰਮ ਦਾ ਆਗਾਜ਼ ਹੈ। ਹੁਣ ਵੇਖੋ ਕੀ ਬਣਦਾ। ਪਰ ਖੜਗੇ ਸਾਹਿਬ ਬੋਲ ਰਹੇ ਸਨ, ਉਹ ਕਹਿੰਦੇ ਅਗਲੀ ਵਾਰ ਦਾ ਝੰਡਾ ਨਾ ਤੁਸੀਂ ਆਪਦੇ ਘਰ ਤੇ ਹੀ ਚਲਾਓਗੇ, ਲਾਲ ਕਿਲੇ ਤੇ ਨਹੀਂ ਝੁੱਲਦਾ। ਹੁਣ ਦੇਖੋ ਇਹਦੇ ਚ ਕੀ ਅੱਗੇ ਸੱਚ ਸਾਬਤ ਹੁੰਦਾ। ਪਰ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਆਪਣਾ ਇੱਕ ਤਰ੍ਹਾਂ ਨਾਲ ਵਿਜ਼ਨ ਸਪਸ਼ਟ ਕਰਨ ਦਾ ਯਤਨ ਕੀਤਾ। ਲੋਕਾਂ ਨੂੰ ਜਾਂ ਆਪਣੇ ਸਪੋਰਟਰਾਂ ਨੂੰ ਇਹ ਕਿਹਾ ਕਿ ਗਲਤੀ ਨਾ ਕਰ ਦੇਣਾ, ਆਵਾਂਗੇ ਆਪਾਂ ਹੀ, ਕਿਤੇ ਕਿਸੇ ਨੈਰੇਟਿਵ ਦੇ ਵਿੱਚ ਉਲਝ ਨਾ ਜਾਣਾ, ਆਏਗਾ ਤਾਂ ਮੋਦੀ ਹੀ। ਇਹ ਸਾਰੀਆਂ ਚੀਜ਼ਾਂ ਅੱਜ ਇਹ 90-95 ਮਿੰਟ ਦੀ ਜਿਹੜੀ ਸਪੀਚ ਸੀ ਉਹਦੇ ਵਿੱਚ ਇਹ ਤੁਹਾਨੂੰ ਵੇਖਣ ਨੂੰ ਮਿਲ ਜਾਂਦੀ। ਆ ਮਾੜੀ ਜੀ ਕੋਈ ਕਰਿਓ ਸੈਟਿੰਗ, ਆਵਾਜ਼ ਮੇਰੀ ਜਿਹੜੀ ਕੰਨਾਂ 'ਚ ਬਹੁਤ ਗੂੰਜ ਰਹੀ ਹੈ। ਜੀ ਜੀ ਜੀ। ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪੰਜਾਬ ਦੇ ਵਿੱਚ ਜਿਹੜਾ ਹੜ੍ਹਾਂ ਦਾ ਖਦਸ਼ਾ ਹੈ, ਪਾਣੀ ਫਿਰ ਤੋਂ ਚੜ੍ਹਨ ਲੱਗ ਪਿਆ ਜੀ। ਹਾਂਜੀ, ਦੇਖੋ ਇਹਦੇ 'ਚ ਹੁਣ ਸਮੱਸਿਆ ਕੀ ਹੈ ਕਿ ਜਿੱਦਾਂ ਪਿੱਛੇ ਮੀਂਹ ਪਏ ਨੇ ਹਿਮਾਚਲ ਦੇ ਵਿੱਚ, ਉੱਥੇ ਤਾਂ ਬਹੁਤ ਤਬਾਹੀ ਹੋ ਗਈ ਨਾ। ਜੀ ਜੀ। ਬਹੁਤ ਮੌਤਾਂ ਹੋ ਗਈਆਂ। ਤਾਂ ਉਹਦੇ ਵਿੱਚ ਕੀ ਹੈ ਕਿ ਹੁਣ ਭਾਖੜਾ ਡੈਮ ਤੋਂ ਫਲੱਡ ਗੇਟ ਜਿਹੜੇ ਹੈ ਉਹ ਇਹਨਾਂ ਨੇ ਖੋਲੇ ਨੇ। ਹਾਲੇ ਜਿੱਦਾਂ ਟ੍ਰਾਇਲ ਬੇਸ ਹੁੰਦਾ ਨਾ, ਤਾਂ ਉਹਦਾ ਖੋਲੇ ਆ ਥੋੜੇ, ਮਤਲਬ ਕਿ 2-2 ਫੀਟ ਨਾ ਉਹ ਥੱਲੇ ਖੋਲ ਦਿੱਤੇ, ਕਿਉਂਕਿ ਖੋਲਣੇ ਪੈ ਸਕਦੇ ਆ। ਉਹਦੇ ਨਾਲ ਕੀ ਹੈ ਕਿ ਜਿਹੜਾ ਹੁਣ ਥੱਲੇ ਇਲਾਕਾ ਹੈ ਰੋਪੜ ਦਾ ਜੀ, ਫਿਰ ਇਸ ਤੋਂ ਇਲਾਵਾ ਕੁਝ ਗਾਂ ਏਰੀਆ ਆ ਜਾਏਗਾ ਜਿੱਦਾਂ ਹੁਸ਼ਿਆਰਪੁਰ ਦਾ। ਤਾਂ ਇੱਥੇ ਮਤਲਬ ਕਿ ਇਹ ਧੂਸੀ ਬੰਨ ਜਿਹੜਾ ਇੱਕ ਥਾਂ ਤੋਂ ਟੁੱਟ ਗਿਆ, ਤਾਂ ਮਤਲਬ ਕਿ ਜਿੱਥੋਂ ਕੰਮ ਸ਼ੁਰੂ ਹੋਇਆ ਸੀਗਾ, ਰੋਪੜ ਏਰੀਆ ਤੋਂ ਹੀ ਫਲੱਡ ਸ਼ੁਰੂ ਹੋਇਆ ਸੀ ਨਾ ਜੀ। ਰੋਪੜ, ਮੋਹਾਲੀ, ਫਿਰ ਪਟਿਆਲਾ, ਇਧਰ ਨੂੰ ਤੁਰਿਆ ਆਇਆ। ਤਾਂ ਉਹ ਇੱਕ ਡਰ ਹੈ, ਧੁੜਕੂ ਹੈ ਕਿ ਕਿਤੇ ਉਸੇ ਤਰ੍ਹਾਂ ਦੀ ਮਾਰ ਸਾਨੂੰ ਫੇਰ ਨਾ ਵੱਜ ਜਾਵੇ। ਹੁਣ ਸਾਫ਼ ਹੈ ਨਾ, ਕਿਉਂਕਿ ਜਿਵੇਂ ਹੁਣ ਪੌਂਗ ਹੈ ਜਾਂ ਭਾਖੜਾ, ਅੱਜ ਤੁਸੀਂ ਦੇਖੋ ਭਾਖੜਾ ਦਾ ਜਲ ਪੱਧਰ ਹੈ ਜਿਹੜਾ ਉਹ 1678 ਫੀਟ ਤੇ ਪਹੁੰਚ ਗਿਆ। ਯਾਨੀ ਜਿਹੜਾ ਖਤਰੇ ਦਾ ਨਿਸ਼ਾਨ ਹੈ ਉਹ ਤੋਂ ਸਿਰਫ 2 ਫੁੱਟ ਹੇਠ। ਤੇ ਇਹ ਆਪਣੇ ਆਪ ਦੇ ਵਿੱਚ ਸੰਕੇਤ ਹੈ। ਬਾਕੀ ਇਹ ਜਿਹੜੇ 1988 ਦੇ ਵਿੱਚ ਗੇਟ ਖੋਲੇ ਗਏ ਸੀਗੇ ਨਾ, ਉਹ 4 ਫੀਟ ਤੱਕ ਖੋਲੇ ਗਏ ਸੀਗੇ ਜੀ। ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਵਾਰੀ ਇਹਨਾਂ ਨੇ ਖੋਲ ਕੇ ਵੇਖਿਆ 2 ਫੀਟ ਤੱਕ ਖੋਲੇ ਆ। ਇਹ ਆਪਣੇ ਆਪ ਦੇ ਵਿੱਚ ਮਤਲਬ ਕਿ ਉਹਨਾਂ ਨੇ ਦੇਖਿਆ ਕਿ ਪਾਣੀ ਛੱਡ ਕੇ ਥੋੜਾ ਜਿਹਾ ਵੀ ਖਤਰੇ ਦਾ ਨਿਸ਼ਾਨ ਜਿਹੜਾ ਹੈ ਉਹ ਤੋਂ ਪਾਣੀ ਹੋਰ ਹੇਠ ਆ ਜਾਵੇ। ਉਧਰ ਪੌਂਗ ਡੈਮ ਚੋਂ ਵੀ ਅੱਜ ਪਾਣੀ ਜਿਹੜਾ ਉਹ ਤਕਰੀਬਨ 1.5 ਲੱਖ ਕਿਊਸੈਕ ਛੱਡਿਆ ਗਿਆ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੰਕੇਤ ਹੈ, ਕਿਉਂਕਿ ਜਲ ਪੱਧਰ ਜਿਹੜਾ ਹੈ ਉਹ ਇੱਥੇ ਵੀ 1400 ਫੀਟ ਤੋਂ ਪਾਰ ਕਰ ਗਿਆ। ਇਹ ਆਪਣੇ ਆਪ ਦੇ ਵਿੱਚ ਇਹ ਵੀ ਇੱਕ ਸੰਕੇਤ ਹੈ। ਤੇ NDRF ਦੀਆਂ ਟੀਮਾਂ ਜਿਹੜੀਆਂ ਉਹਨਾਂ ਬਾਰੇ ਵੀ ਇੱਕ ਮੀਡੀਆ ਅਦਾਰੇ ਨੇ ਕਿਹਾ ਕਿ NDRF ਟੀਮਾਂ ਨੂੰ ਵੀ ਅਲਰਟ ਭੇਜਿਆ ਗਿਆ। ਇਧਰ ਪਟਿਆਲੇ ਵਾਲੇ ਇਲਾਕੇ ਦੇ ਵਿੱਚੋਂ ਅੱਜ ਹੀ ਕੋਈ ਸੱਜਣ ਸੁਨੇਹੀ ਆਏ ਸਨ ਮੇਰੇ ਪਾਸ, ਹੁਣੇ ਇਨਫੈਕਟ ਉੱਠ ਕੇ ਗਏ ਨੇ ਜੀ, ਜਿਨ੍ਹਾਂ ਨੇ ਝੋਨਾ ਮਾਰੇ ਜਾਣ ਤੋਂ ਬਾਅਦ ਦੁਬਾਰਾ ਲਾਇਆ। ਉਹ ਕਹਿੰਦੇ ਕਿ ਸਾਡੇ ਪਿੰਡਾਂ 'ਚ, ਮਤਲਬ ਕਿ ਉਹਨਾਂ ਤੋਂ ਕੁਝ ਦੂਰ ਤੇ ਪਿੰਡ ਹੈ, ਉਹ ਕਹਿੰਦੇ ਉੱਥੇ ਪਾਣੀ ਫਿਰ ਪਹੁੰਚ ਗਿਆ। ਮਤਲਬ ਹਿਸਾਬ ਲਾ ਲਓ ਕਿ ਦੂਜੀ ਵਾਰ ਜਿਹਨਾਂ ਝੋਨਾ ਲਾਇਆ, ਝੋਨਾ ਲਾ ਕੇ ਸੁੱਖ ਦਾ ਸਾਹ ਕਿਤੇ ਲਿਆ ਵੀ ਚਲੋ ਵਿਪਤਾ ਆਈ ਤੇ ਨਜਿੱਠ ਲਿਆ, ਉਹ ਹਾਲੇ ਹੱਥ ਝਾੜ ਕੇ ਵਿਹਲੇ ਨਹੀਂ ਸਨ ਹੋਏ ਕਿ ਪਾਣੀ ਸ਼ੂਕਦਾ ਫਿਰ ਉਹਨਾਂ ਵੱਲ ਆ। ਤਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਰੋਪੜ, ਫਿਰ ਉਸ ਤੋਂ ਬਾਅਦ ਮੋਹਾਲੀ ਤੇ ਉਸ ਤੋਂ ਬਾਅਦ ਪਟਿਆਲਾ ਜੀ। ਤੇ ਇਹ ਘੱਗਰ ਦਾ ਪਾਣੀ ਜਿਹੜਾ ਉਧਰ ਨੂੰ ਜਾਂਦਾ, ਤਾਂ ਇਹਦਾ ਮਤਲਬ ਇਹ ਹੈ ਕਿ ਪਾਣੀ ਚੜ ਰਿਹਾ ਹੈ। ਪਾਣੀ ਹੁਣ ਜਿਹੜਾ ਪਿੱਛੇ ਨਾ ਮੀਂਹ ਪਿਆ ਹੈ ਉਹ ਰੁੜ ਕੇ ਹੇਠਾਂ ਆਏਗਾ ਨਾ, ਨਾਲਿਆਂ ਰਾਹੀਂ ਆਏਗਾ ਜਾਂ ਡੈਮਾਂ ਰਾਹੀਂ ਆਏਗਾ। ਤਾਂ ਮੈਦਾਨੀ ਇਲਾਕੇ ਦੇ ਵਿੱਚ ਉਹ ਪਾਣੀ ਫਿਰ ਮਾਰ ਕਰੇਗਾ ਹੀ ਕਰੇਗਾ। ਹਾਲੇ ਤਾਂ ਤੁਸੀਂ ਸ਼ੁਕਰ ਮਨਾਓ ਕਿ ਮੀਂਹ ਨਹੀਂ ਹੈਗਾ ਪੰਜਾਬ ਦੇ ਵਿੱਚ। ਇਹ ਜਿਹੜਾ ਮੌਨਸੂਨ ਦਾ ਸਪੈਲ ਹੈ ਇਸ ਵੇਲੇ ਉਹ ਬ੍ਰੇਕ 'ਚ ਹੈ, ਡਰਾਈ ਹੈ ਬਿਲਕੁਲ ਮੌਸਮ। ਜੇ ਇੱਥੇ ਆਪਣੇ ਵੀ ਮੀਂਹ ਪੈ ਜਾਂਦਾ ਤੇ ਗਿਆ ਸੀ ਕੰਮ ਤੇ। ਇਸ ਕਰਕੇ ਹੁਣ ਆ ਜਿਹੜੇ 2-3 ਦਿਨ ਆ ਬੜੇ ਕ੍ਰੂਸ਼ਲ ਰਹਿਣ ਵਾਲੇ ਆ। ਜੇ ਤਾਂ ਮੀਂਹ ਉੱਥੇ ਘਟ ਗਿਆ ਜਾਂ ਮੀਂਹ ਨਾ ਆਇਆ
ਫਿਰ ਤਾਂ ਆਪਾਂ ਕਹਿ ਸਕਦੇ ਚਲੋ ਥੋੜਾ ਬਹੁਤਾ ਝਟਕਾ ਲੱਗੇਗਾ, ਕਿਤੇ ਹੜ ਆ ਗਿਆ, ਕਿਤੇ ਸੁੱਕਾ ਰਹਿ ਗਿਆ ਕੰਮ। ਤੇ ਜੇ ਉਸੇ ਤਰ੍ਹਾਂ ਦੇ ਹਾਲਾਤ ਬਣ ਗਏ ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਦਾ ਦੂਜੀ ਵਾਰ ਝੋਨਾ ਮਾਰਿਆ ਗਿਆ ਫਿਰ ਤੀਜੀ ਵਾਰ ਤੇ ਲੱਗਣਾ ਹੀ ਨਹੀਂ ਹੋਣਾ। ਹੁਣ ਇਹਦੋਂ ਗਾ ਕਿਹੜਾ ਝੋਨਾ ਲੱਗੂਗਾ? 15 ਅਗਸਤ ਅੱਜ ਹੋ ਗਈ ਆ, 15 ਅਗਸਤ ਦੀ ਆਪਾਂ ਕਹਿ ਲਈਏ ਰਾਤ ਹੈ ਇਸ ਵੇਲੇ, ਤਾਂ ਫਿਰ ਝੋਨਾ ਕਾਹਦਾ ਲੱਗਣਾ? ਖਤਮ ਹੈ ਕਹਾਣੀ ਜੀ। ਭਾਰਤ ਦੇ ਵਿੱਚ ਮਹਿੰਗਾਈ ਫਿਰ ਤੋਂ ਛੂਟ ਵੱਟਣ ਲੱਗੀ ਹੈ ਮਿੰਟੂ ਜੀ। ਹਾਂਜੀ ਦੇਖੋ, ਆਜ਼ਾਦੀ ਦਿਹਾੜੇ ਤੇ ਖਬਰਾਂ ਤੁਸੀਂ ਜਿਹੜੀਆਂ ਨੇ ਉਹ ਥੋੜੀਆਂ ਡਰਾਉਣ ਵਾਲੀਆਂ ਹੀ ਕਰਾ ਰਹੇ ਹੋ। ਬਈ ਗੱਲ ਇਹ ਆ ਕਿ ਮਹਿੰਗਾਈ ਦਰ ਜਿਹੜੀ ਹੈ ਨਾ, ਉਹ ਆ ਟਮਾਟਰ ਹੀ ਲੈ ਕੇ ਖਿੱਚ ਕੇ, ਤਾਂ ਟਮਾਟਰ 200-300 ਨੂੰ ਵਿਕਿਆ। ਤੇ ਕਈ ਲੋਕ ਤੇ ਕਹਿੰਦੇ ਸੀ ਉਹ ਘਰ ਦੀ ਟਮਾਟਰ ਲੈਣ ਭੇਜਦੀ ਹੈ ਤੇ ਅਸੀਂ ਉੱਥੋਂ ਕੁਆਟਰ ਲੈ ਕੇ ਪੀ ਲੈਂਦੇ ਹਾਂ, ਵੀ ਹੁਣ ਦਫਾ ਕਰੋ, ਸਾਡੇ ਵੱਸੋਂ ਬਾਹਰ ਹੈ, ਕਿਉਂਕਿ ਉਹਦੇ ਨਾਲ ਉਹ ਸਸਤਾ ਪੈ ਜਾਂਦਾ। ਕੀ ਕਰੋਗੇ ਤੁਸੀਂ? ਜੋਕ ਬਣ ਰਹੇ ਨੇ। ਤਾਂ ਜਿਹੜੀ ਹੁਣ ਇਸ ਵੇਲੇ ਇਹਨਾਂ ਨੇ ਖੁਦਰਾ ਮਹਿੰਗਾਈ ਦਰ ਦੱਸੀ ਆ, ਜਿਹੜੀ CPI ਆਧਾਰਿਤ ਹੁੰਦੀ ਆ, ਇਹਦੇ ਤੇ ਕਦੇ ਫਿਰ ਆਪਾਂ ਵਿਆਖਿਆ ਗੱਲ ਕਰ ਲਵਾਂਗੇ। ਇਹ ਇੱਕ ਫਾਰਮੂਲਾ ਹੁੰਦਾ ਕਿ ਕਿਸ ਤਰ੍ਹਾਂ ਖੁਦਰਾ ਮਹਿੰਗਾਈ ਦਰ, ਜਿੱਦਾਂ ਆਪਾਂ ਕਹਿੰਦੇ ਨੇ ਰਿਟੇਲ ਮਹਿੰਗਾਈ ਦਰ ਜਾਂ ਉੱਤੇ ਹੋਲਸੇਲ ਦੀ, ਇਹ ਇਹਨਾਂ ਚੀਜ਼ਾਂ ਚੋਂ ਆ ਜਾਂਦੀ ਹੈ। ਤਾਂ ਖੈਰ ਹੁਣ ਜਿਹੜੇ ਖਾਣ ਪੀਣ ਵਾਲੇ ਪਦਾਰਥ ਆ ਉਹ ਤਕਰੀਬਨ 6% ਮਹਿੰਗੇ ਹੋ ਗਏ ਆ। ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਜੇ ਆਪਾਂ ਦੇਖੀਏ ਤਾਂ ਜਿਹੜਾ ਫੈਸਟੀਵਲ ਸੀਜ਼ਨ ਹੁਣ ਸ਼ੁਰੂ ਹੋਣ ਵਾਲਾ ਹੈ, ਇਹ ਮਹਿੰਗਾਈ 'ਚ ਹੀ ਗੁਜ਼ਰੇਗਾ। ਕਿਉਂਕਿ ਜਿਹੜੀ ਪਿੰਡਾਂ ਦੀ ਮਹਿੰਗਾਈ ਹੈ ਇਸ ਵੇਲੇ ਉਹ 7.63% ਆ। ਜੂਨ ਦੇ ਵਿੱਚ 4.72 ਸੀ। ਤਾਂ ਹਿਸਾਬ ਲਾ ਲਓ ਕਿੰਨੀ ਵੱਧ ਗਈ। ਜੁਲਾਈ ਅਗਸਤ ਦੇ ਵਿੱਚ ਕਿੰਨੀ ਵੱਧ ਗਈ। ਤੇ ਸ਼ਹਿਰੀ ਮਹਿੰਗਾਈ ਜਿਹੜੀ ਸੀ, ਕਿਉਂਕਿ ਹੁਣ ਦੇਖੋ ਨਾ, ਸ਼ਹਿਰ ਚੋਂ ਚੀਜ਼ ਲਿਆ ਕੇ ਪਿੰਡ 'ਚ ਵਿਕਣੀ ਹੈ, ਉਹਦੇ 'ਚ ਐਕਸਟਰਾ ਮਹਿੰਗਾਈ ਜੁੜ ਜਾਏਗੀ ਨਾ, ਸਮਝ ਗਏ ਤੁਸੀਂ? ਤਾਂ ਸ਼ਹਿਰੀ ਤੇ ਪਿੰਡੂ ਮਹਿੰਗਾਈ ਅਲੱਗ-ਅਲੱਗ ਜੋੜੀ ਜਾਂਦੀ ਆ। ਤਾਂ ਇਹ 7.20 ਹੈ ਸ਼ਹਿਰੀ ਮਹਿੰਗਾਈ, ਜਿਹੜੀ ਜੂਨ ਦੇ ਵਿੱਚ 4.96 ਸੀਗੀ। ਤਾਂ ਇਹ ਹੁਣ ਥੋਕ ਮਹਿੰਗਾਈ ਜਿਹੜੀ ਹੈ ਉਹ ਚਲੋ ਠੀਕ ਹੈ, ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੀ ਠੀਕ ਠਾਕ ਆ। ਪਰ ਗੱਲ ਇਹ ਹੈ ਕਿ ਜਿਹੜੀ ਥੋਕ ਮਹਿੰਗਾਈ ਦਰ ਹੈ ਨਾ, ਉਹਦਾ ਫੰਡਾ ਇੰਨਾ ਜ਼ਿਆਦਾ ਨਹੀਂ ਹੁੰਦਾ ਜਿੰਨਾ ਜਿਹੜੀ ਆਹ ਹੁੰਦੀ ਆ ਪਰਚੂਨ ਵਾਲੀ, ਇਹ ਮਾਰਦੀ ਹੈ। ਕਿਉਂਕਿ ਛੋਟੀਆਂ ਚੀਜ਼ਾਂ ਇਹਦੇ 'ਚ ਆ ਗਈਆਂ ਨਾ, ਸਬਜ਼ੀ ਭਾਜੀ, ਖਾਣ ਪੀਣ, ਸਾਰਾ ਕੁਝ। ਤਾਂ ਇਸ ਕਰਕੇ ਪੇਂਡੂ ਮਹਿੰਗਾਈ ਦਰ ਜਿਹੜੀ ਆ ਉਹ ਤਾਂ ਆਲਮੋਸਟ ਤੁਸੀਂ ਜੇ ਕਹੋਗੇ ਤਾਂ 7.8 ਹੈ, ਜਿਹੜੀ ਕਿ ਇਹਨਾਂ ਦੀ ਆਪਣੀ ਤੈਅ ਦਰ ਹੈ ਨਾ, ਤੈਅ ਦਰ ਤੋਂ ਬਹੁਤ ਅੱਗੇ ਚਲੇ ਗਏ। ਤੈਅ ਦਰ RBI ਦੀ ਜਿਹੜੀ ਆ ਉਹ ਸ਼ਾਇਦ 6 ਤੱਕ, 6% ਤੱਕ। ਤਾਂ ਉਤੋਂ ਇਹ ਅੱਗੇ ਜਾਈ ਜਾ ਰਹੀ ਹੈ। ਤਾਂ ਇਸ ਸਾਲ ਦੇ ਵਿੱਚ ਜੇ ਤੁਸੀਂ ਦੇਖੋਗੇ, ਇੱਕ ਮੌਕਾ ਆਇਆ ਅਪ੍ਰੈਲ ਦੇ ਵਿੱਚ ਜਦੋਂ 4.7 ਹੋ ਗਈ ਸੀਗੀ, ਜਿਸ ਨੂੰ ਖੁਦਰਾ ਮਹਿੰਗਾਈ ਦਰ ਕਹਿੰਦੇ ਆ। ਫਿਰ ਗਾਂ ਮਈ ਦੇ ਵਿੱਚ ਉਹ 4.25 ਹੋ ਗਈ, ਘਟ ਗਈ। ਜੂਨ 'ਚ 4.81 ਸੀ। ਜੁਲਾਈ ਦੇ ਵਿੱਚ ਛੂਟ ਵੱਟ ਗਈ 7.44। ਯਾਨੀ ਇਹਦੇ 'ਚ ਕੀ ਹੈ ਕਿ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਨਾ, ਉਹ ਜ਼ਿਆਦਾ ਮਹਿੰਗੀਆਂ ਹੋ ਰਹੀਆਂ। ਜਿੱਦਾਂ ਤੁਸੀਂ ਦੇਖੋ ਟਮਾਟਰ 300 ਨੂੰ ਵਿਕ ਗਿਆ, ਅਦਰਕ 300 ਨੂੰ। ਕਦੇ ਸੁਣਿਆ ਸੀਗਾ ਤੁਸੀਂ ਕਿ ਟਮਾਟਰ 300 ਦਾ ਕਿਲੋ ਹੋਏਗਾ? ਤਾਂ ਹੁਣ ਜਦੋਂ ਇੱਕ ਚੀਜ਼ ਮਹਿੰਗੀ ਹੁੰਦੀ ਹੈ ਤਾਂ ਫਿਰ ਤੁਹਾਨੂੰ ਪਤਾ ਕਿ ਸਬਜ਼ੀਆਂ ਕੁਝ ਹੋਰ ਵੀ ਮਹਿੰਗੀਆਂ ਹੋ ਜਾਂਦੀਆਂ ਨੇ, ਨਾਲ ਜਦੋਂ ਤੇਲ ਤੂਲ ਦਾ ਵੀ ਅਸਰ ਪੈਂਦਾ ਹੈ। ਇਸ ਕਰਕੇ ਇਹ ਮਹਿੰਗਾਈ ਦਰ ਜਿਹੜੀ ਆ ਉਹ ਵਧੀ ਆ। ਹੁਣ ਬਾਕੀ ਦੇਖੋ, ਖਾਣ ਪੀਣ ਤਾਂ ਮਹਿੰਗਾ, ਤੇ ਇਹ ਕੋਈ ਵੀ ਰਾਹਤ ਜਿਹੜੀ ਆ ਉਹ ਇਸ ਫੈਸਟੀਵਲ ਸੀਜ਼ਨ ਤੱਕ ਨਹੀਂ ਨਜ਼ਰ ਆਉਂਦੀ। ਇਹਦਾ ਮਤਲਬ ਕਿ ਮਹਿੰਗਾਈ ਹੀ ਕੰਮ ਚੱਲੂਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਮੰਤਰੀ ਤੇ ਦੋਸ਼ ਲਾਉਣ ਵਾਲੀ ਮੁਅੱਤਲ ਕੀਤੀ। ਇਹ ਮੰਤਰੀ ਸੀਗਾ ਸੰਦੀਪ ਸਿੰਘ। ਸੰਦੀਪ ਸਿੰਘ ਨੂੰ ਤੇ ਹੋਣਾ ਕੀ ਸੀਗਾ, ਇੱਕ ਵਾਰੀ ਇਸ ਬੀਬੀ ਨੂੰ ਮਾਰਨ ਦਾ ਯਤਨ ਕੀਤਾ ਗਿਆ। ਇਹਦੀ ਸਕੂਟੀ ਤੇ ਇੱਕ ਵੱਡੀ ਗੱਡੀ ਚੜਾਉਣ ਦਾ ਯਤਨ ਕੀਤਾ ਗਿਆ ਸੀ। ਅੱਜ ਤੱਕ ਉਹ ਗੱਡੀ ਨਹੀਂ ਲੱਭੀ। ਫਿਰ ਉਸ ਤੋਂ ਬਾਅਦ ਇਸਨੇ ਕਿਹਾ ਕਿ ਮੈਨੂੰ ਉਲਟਾ ਧਮਕੀਆਂ ਆ ਰਹੀਆਂ, ਟ੍ਰੋਲਿੰਗ ਕੀਤੀ ਜਾ ਰਹੀ ਆ, ਡਰਾਇਆ ਜਾ ਰਿਹਾ ਵਾ। ਤੇ ਹੁਣ ਤੇ ਅਗਾਂਹ ਦੀ ਗੱਲ ਹੋ ਗਈ ਆ। ਦੱਸਦੇ ਆ ਕਿ 11 ਅਗਸਤ ਨੂੰ ਇੱਕ ਦਿਸ਼ਾ ਨਿਰਦੇਸ਼ ਆ ਗਿਆ ਤੇ ਮਤਲਬ ਕਿ ਕਾਪੀ ਜਿਹੜੀ ਹੈ ਉਹ ਕਰਮਚਾਰੀ ਇਹਦੇ ਘਰੇ ਫੜਾ ਗਿਆ ਕਿ ਤੁਹਾਨੂੰ ਬਈ ਹੁਣ ਸਸਪੈਂਡ ਕਰ ਦਿੱਤਾ ਗਿਆ। ਇਹ ਕਹਿੰਦੇ ਜੀ ਕਿ ਪਿਛਲੇ 3-4 ਮਹੀਨਿਆਂ ਤੋਂ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਨ ਨਹੀਂ ਸੀ ਦਿੱਤੀ ਜਾ ਰਹੀ। ਵਜ੍ਹਾ ਪੁੱਛੀ ਗਈ ਤੇ ਅਧਿਕਾਰੀ ਬੋਲੇ ਤੇ ਤੁਸੀਂ CM ਨੂੰ ਮਿਲ ਲਓਗੇ, ਤੁਹਾਨੂੰ ਵਜ੍ਹਾ ਪਤਾ ਲੱਗ ਜਾਏਗੀ। ਉਹ ਕਹਿੰਦੇ ਕਿ ਹੁਣ ਬਈ ਅਸੀਂ ਹਾਈ ਕੋਰਟ ਨੂੰ
ਜਾ ਕੇ ਦੱਸਾਂਗੇ, ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ। ਮਤਲਬ ਕਿ ਜਿਹੜਾ ਸੀਐਮ ਖੱਟਰ ਹੈ ਨਾ ਇਸ ਮਾਮਲੇ ਦੇ ਵਿੱਚ ਤੇ ਉਹ ਬਿਲਕੁਲ ਕੱਟੜ ਹੋ ਗਿਆ ਕਿ ਮੈਂ ਤੇ ਇਹਨੂੰ ਸਪੋਰਟ ਕਰਨਾ ਹੀ ਕਰਨਾ, ਫੇਵਰ ਕਰਨਾ ਹੀ ਕਰਨਾ ਸੰਦੀਪ ਸਿੰਘ। ਤਾਂ ਉਦੋਂ ਮੰਤਰਾਲਾ ਖੇਡ ਵਾਲਾ ਤਾਂ ਲੈ ਲਿਆ ਸੀ, ਪਰ ਇੱਕ ਮੰਤਰਾਲਾ ਉਹਦੇ ਕੋਲ ਹੈ, ਉਹਨੂੰ ਕੋਈ ਸਸਪੈਂਡ ਨਹੀਂ ਕੀਤਾ ਗਿਆ, ਕੋਈ ਉਹਨੂੰ ਬਰਖਾਸਤ ਨਹੀਂ ਕੀਤਾ ਗਿਆ ਮੰਤਰੀ ਮੰਡਲ ਚੋਂ ਜੀ। ਜਾਂਚ ਪੜਤਾਲ ਹਾਲੇ ਤੱਕ ਸਿਰੇ ਨਹੀਂ ਲੱਗੀ, ਤਾਂ ਕੋਚ ਤੇ ਤੁਸੀਂ ਕਾਰਵਾਈ ਵੀ ਕਰ ਦਿੱਤੀ ਆ। ਠੀਕ ਆ, ਹੁਣ ਕੋਈ ਐਸੇ ਮਾਹੌਲ ਦੇ ਵਿੱਚ ਭਾਈ ਕਿਸ ਤਰ੍ਹਾਂ ਜਾਏਗਾ ਪ੍ਰੈਕਟਿਸ ਕਰਨ ਜਾਂ ਕਰਵਾਉਣ, ਇਹ ਦਿੱਕਤ ਆ। ਸੋ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਨੈਤਿਕ ਆਧਾਰ ਤੇ ਸੰਦੀਪ ਸਿੰਘ ਆਪਣਾ ਅਸਤੀਫਾ ਆਪ ਦੇ ਦੇਵੇਗਾ, ਹੋ ਸਕਦਾ ਤੇ ਇਹ ਵੀ ਹੈ ਕਿਉਂਕਿ ਉਹ ਬਹੁਤ ਵੱਡਾ ਪਲੇਅਰ ਰਿਹਾ, ਦੇਸ਼ ਦਾ ਸਰਮਾਇਆ ਰਿਹਾ ਵਾ, ਤੇ ਇਹ ਵੀ ਹੋ ਸਕਦਾ ਕਿ ਉਹ ਆਪਣੀ ਜਿਹੜੀ ਮੈਂਬਰਸ਼ਿਪ ਹੈ ਉਹਦੇ ਤੋਂ ਵੀ ਰਿਜ਼ਾਈਨ ਕਰ ਦੇਵੇ, ਵਿਧਾਨ ਕਰ ਨਾ ਰਹੇ। ਪਰ ਉਹ ਤਾਂ ਬਿਲਕੁਲ ਹੀ ਜਿੱਦਾਂ ਕਹਿ ਲਈਏ ਨਾ ਕਿ ਚੁੱਪ ਵੱਟ ਗਿਆ, ਡੁੰਨਾ ਵੱਟਾ ਬਣ ਗਿਆ, ਚੁੱਪ ਕਰਕੇ ਬੈਠਾ ਵਾ। ਤਾਂ ਖੈਰ ਉਹਨੂੰ ਸਪੋਰਟ ਸਿੱਧੀ ਖੱਟਰ ਸਰਕਾਰ ਕਰ ਰਹੀ ਆ, ਪਰ ਇਹ ਮਾਮਲਾ ਤੇ ਤਕਰੀਬਨ ਆਪਾਂ ਦੇਖੀਏ ਤੇ ਭਾਈ ਇੱਕ ਤਰਫਾ ਹੀ ਜਾਂਦਾ ਲੱਗਦਾ ਹੈ ਨਾ ਕਿ ਹਰੇਕ ਚੀਜ਼ ਉਹਦੇ ਨਾਲ ਹੀ ਹੋ ਰਹੀ ਹੈ ਜਿਹੜਾ ਸ਼ਿਕਾਇਤ ਕਰਤਾ। ਤਾਂ ਦੂਸਰੇ ਪਾਸਿਓਂ ਸਿਆਸਤ ਦੀ ਸਪੋਰਟ ਜਿਹੜੀ ਹੈ ਮੰਤਰੀ ਸਾਹਿਬ ਦੇ ਨਾਲ ਨਜ਼ਰ ਆ ਰਹੀ ਹੈ ਜੀ। ਤੇ ਗੱਲ ਕਰੀਏ ਮਿੰਟੂ ਜੀ ਟੀਵੀ ਚੈਨਲਾਂ ਦੀ, ਟੀਵੀ ਚੈਨਲਾਂ ਦੇ ਉੱਤੇ ਸੀਜੀਆਈ ਨੇ ਚਿੰਤਾ ਜਤਾਈ ਹੈ ਜੀ। ਹਾਂਜੀ ਦੇਖੋ, ਟੀਵੀ ਚੈਨਲ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਭਾਈ ਕਿਸ ਤਰ੍ਹਾਂ ਦਾ ਇੱਥੇ ਕੰਮ ਕਰ ਰਿਹਾ, ਇਹਨਾਂ ਦਾ ਮਾਹੌਲ ਤੇ ਖਰਾਬ ਹੀ ਰਹਿੰਦਾ ਹੈ। ਸੁਪਰੀਮ ਕੋਰਟ ਨੇ ਮਤਲਬ ਕਿ ਨਿੱਜੀ ਜਿਹੜੇ ਟੀਵੀ ਚੈਨਲ ਆ ਇਹਨਾਂ ਤੇ ਜੋ ਇੱਕ ਸਵੈ ਜਾਬਤਾ, ਆਪਾਂ ਕਹਿੰਦੇ ਆ ਨਾ ਕਿ ਮੀਡੀਆ ਜਿਹੜਾ ਉਹ ਯਾਰ ਸਵੈ ਜਾਬਤਾ ਤਹਿਤ ਚੱਲੇ ਤਾਂ ਬਿਹਤਰ ਆ। ਜੇ ਉਹਦੇ ਲਈ ਗਾਈਡਲਾਈਨ ਸਰਕਾਰ ਤੈਅ ਕਰੇਗੀ ਨਾ, ਫਿਰ ਮੀਡੀਆ ਦੀ ਜਿਹੜੀ ਆਜ਼ਾਦੀ ਆ ਉਹ ਪ੍ਰਭਾਵਿਤ ਹੋਊਗੀ। ਪਰ ਇਹਨਾਂ ਨੇ ਕਿਹਾ ਕਿ ਜੋ ਇਹਨਾਂ ਨੇ ਸਵੈ ਜਾਬਤੇ ਬਣਾ ਰੱਖੇ ਆ, ਮਤਲਬ ਕਿ ਕੁਝ ਸੰਸਥਾ ਬਣ ਗਈ ਇਹਨਾਂ ਦੀ ਜਾਂ ਕੁਝ ਮਾੜਾ ਮੋਟਾ ਸਰਕਾਰੀ ਤੌਰ ਤੇ, ਤਾਂ ਇਹ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਚੱਲੇਗਾ। ਜਦੋਂ ਤੱਕ ਹੁਣ ਇਹਨਾਂ ਵਾਸਤੇ ਕਰੜੇ ਨਿਯਮ ਨਹੀਂ ਬਣਾਏ ਜਾਂਦੇ ਤਦ ਤੱਕ ਟੀਵੀ ਚੈਨਲਾਂ ਦਾ ਇਹ ਜਿਹੜਾ ਪਾਲਣ ਵਾਲਾ ਕੰਮ ਹੈ ਨਾ ਇਹ ਨਹੀਂ ਹੋਏਗਾ। ਮਤਲਬ ਕਿ ਜਦੋਂ ਤੱਕ ਤੁਸੀਂ ਨਿਯਮਾਂ ਨੂੰ ਤੋੜਨ ਦੀ ਸੂਰਤ ਦੇ ਵਿੱਚ ਚੰਗਾ ਤਗੜਾ ਜੁਰਮਾਨਾ ਲਾਉਣ ਦਾ ਨਿਯਮ ਨਹੀਂ ਰੱਖੋਗੇ ਉਦੋਂ ਤੱਕ ਇਹ ਮੰਨਣਗੇ ਨਹੀਂ। ਜੁਰਮਾਨਾ ਫਿਰ ਇਹੋ ਜਿਹਾ ਹੋਣਾ ਚਾਹੀਦਾ ਜਿੱਦਾਂ ਹੁਣ ਮੰਨ ਲਓ ਕਹਿੰਦੇ ਕਿ 2008 ਚ 1 ਲੱਖ ਰੁਪਇਆ ਕਰ ਦਿੱਤਾ। ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜੇ ਹਰ ਟਾਈਮ ਸਰਕਾਰ ਦੇ ਤਲਵੇ ਚੱਟ ਕੇ ਪੈਸੇ ਕਮਾਈ ਜਾਂਦੇ ਉਹਨਾਂ ਨੂੰ 1 ਲੱਖ ਰੁਪਇਆ ਕਿੰਨਾ ਕੁ ਕਿਤੇ ਜ਼ਿਆਦਾ, ਜੇ ਕਿਤੇ ਫੜੇ ਵੀ ਜਾਂਦੇ ਆ ਕੋਈ ਹਰਜਾਨਾ ਜੁਰਮਾਨਾ ਪੈਂਦਾ ਵੀ ਆ, 1 ਲੱਖ ਦੀ ਉਹਨਾਂ ਨੂੰ ਕੀ ਪਰਵਾਹ। 1 ਲੱਖ ਤੇ ਉਹਨਾਂ ਨੇ ਮਾੜੀ ਜਿਹੀ ਜੀਭ ਮਾਰੀ ਮੋਦੀ ਸਾਹਿਬ ਦੇ ਛਿੱਤਰ ਤੇ ਲੱਖ ਰੁਪਇਆ ਝੜ ਜਾਣਾ ਜੀ, ਉਹ ਤੇ ਭਰ ਦੇਣਗੇ। ਤਾਂ ਇਸ ਕਰਕੇ ਬਈ ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਇਹਨਾਂ ਦੀ ਕਮਾਈ ਆ ਫਿਰ ਜੁਰਮਾਨਾ ਵੀ ਉਸ ਹਿਸਾਬ ਦਾ ਹੀ ਹੋਵੇ। ਠੀਕ ਹੈ ਨਾ, ਜਿਸ ਹਿਸਾਬ ਦੀ ਕਮਾਈ ਆ ਉਸ ਹਿਸਾਬ, ਜਿਸ ਹਿਸਾਬ ਦਾ ਮੂੰਹ ਉਸ ਹਿਸਾਬ ਦੀ ਫਿਰ ਚਪੇੜ ਮਾਰੋ, ਇਹਨਾਂ ਨੂੰ ਪਤਾ ਲੱਗ ਜਾਏਗਾ। ਸੋ ਗੱਲ ਇਹ ਹੈ ਕਿ ਇਹ ਸਾਡੇ ਇੱਥੇ ਤੁਹਾਨੂੰ ਪਤਾ ਹੀ ਆ ਜਿੱਦਾਂ ਨਿਊਜ਼ ਬ੍ਰੌਡਕਾਸਟਰਸ ਐਂਡ ਡਿਜੀਟਲ ਐਸੋਸੀਏਸ਼ਨ ਹੈਗੀ ਆ, ਤਾਂ ਉਹਦੇ ਤੇ ਕੀ ਹੈ ਕਿ 1 ਲੱਖ ਰੁਪਏ ਜੁਰਮਾਨਾ ਲਾਉਣ ਦੀ ਉਹਦੇ ਚ ਮੱਦ ਆ। ਤੇ ਇਹ ਮਾਮਲਾ ਜਿੱਦਾਂ ਹੁਣ ਆਪਾਂ ਦੇਖਿਆ ਸੁਸ਼ਾਂਤ ਸਿੰਘ ਦਾ, ਉਹਦੇ ਤੇ ਕੋਰਟ ਨੇ ਕਿਹਾ ਕਿ ਕਿਸ ਤਰ੍ਹਾਂ ਤੁਸੀਂ ਇੱਕ ਹੱਲਾ ਪੈਦਾ ਕੀਤਾ, ਇਹ ਗਲਤ ਹੈ। ਪਰ ਹੁਣ ਉਹਦੇ ਚ ਜੁਰਮਾਨਾ ਹੈ ਨਹੀਂ ਕੋਈ ਇੰਨਾ ਕੰਮ ਦਾ। ਫਿਰ ਤੁਸੀਂ ਸ਼ਾਹਰੁਖ ਖਾਨ ਵਾਲੇ ਕੇਸ ਚ ਦੇਖੋ ਤੇ ਮੁੰਡੇ ਵਾਲੇ ਮਾਮਲੇ ਚ ਕੀ ਕਿੱਦਾਂ ਟ੍ਰਾਇਲ ਕੀਤਾ ਗਿਆ, ਉਹ ਕਿਵੇਂ ਉਹ ਭੁੜਕਦਾ ਸੀਗਾ ਉਹ ਅਰਨਬ ਗੋਸਵਾਮੀ। ਬਾਅਦ ਦੇ ਵਿੱਚ ਜਦੋਂ ਇਹਨਾਂ ਵਾਰੀ ਆਉਂਦੀ ਹੈ ਤੇ ਫਿਰ ਲੋਕ ਕਹਿੰਦੇ ਕਿ ਹੁਣ ਮੰਗ ਉੱਥੇ ਡਰੱਗ। ਤਾਂ ਬਈ ਇਹ ਚੀਜ਼ਾਂ ਨੇ ਕਿ ਬੜਾ ਖਤਰਨਾਕ ਜਿਹਾ ਵਰਤਾਰਾ ਹੈ। ਇਹਨਾਂ ਨੂੰ ਹੁਣ ਕਿੱਦਾਂ ਤੇ ਕਿਸ ਤਰ੍ਹਾਂ ਬਈ ਰੋਕਿਆ ਜਾਵੇ, ਕੋਈ ਇਹਦਾ ਹਿਸਾਬ ਕਿਤਾਬ ਨਹੀਂ ਹੈਗਾ। ਪਰ ਇੱਥੇ ਤੇ ਆਪਾਂ ਦੇਖਿਆ ਹੀ ਹੈ ਕਿ ਚੀਫ ਜਸਟਿਸ ਆਫ ਇੰਡੀਆ ਦੇ ਨਾਮ ਤੇ ਵੀ ਫੇਕ ਨਿਊਜ਼ ਜਿਹੜੀ ਚਲਾ ਦਿੱਤੀ ਜਾਂਦੀ ਹੈ, ਤੇ ਸੁਪਰੀਮ ਕੋਰਟ ਹੁਣ ਆਪ ਆਪਣੇ ਪੱਧਰ ਤੇ ਕਹਿੰਦੀ ਹੈ ਕਿ ਅਸੀਂ ਕਾਰਵਾਈ ਕਰਵਾਵਾਂਗੇ ਸਰਕਾਰ ਤੇ, ਉਹ ਉਹਦੇ ਤੇ ਵੀ ਕੋਈ ਕਾਰਵਾਈ ਕਰਦੀ ਨਜ਼ਰ ਨਹੀਂ ਆਉਂਦੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਮਿੰਟੂ ਜੀ ਜੈਨਰਿਕ ਦਵਾਈਆਂ ਦੀ, ਜੈਨਰਿਕ ਦਵਾਈਆਂ ਵਾਲੇ ਮਾਮਲੇ ਦੇ ਵਿੱਚ ਡਾਕਟਰ ਅੜ ਗਿਆ ਜੀ। ਅੱਜ ਦੇਖੋ ਇਹ ਜਿਹੜਾ ਹੈਗਾ ਨਾ ਮਾਮਲਾ ਜੈਨਰਿਕ ਦਵਾਈਆਂ ਵਾਲਾ, ਬੜਾ ਲੰਮੇ ਸਮੇਂ ਤੋਂ ਲਟਕਵਾਂ ਮਾਮਲਾ ਹੈ। ਇਹਦੇ ਚ ਕੀ ਹੈ ਕਿ ਜੈਨਰਿਕ ਦਵਾਈਆਂ ਹੁੰਦੀਆਂ ਕੀ ਨੇ, ਇਹ ਪਹਿਲਾਂ ਸਮਝਣਾ ਬੜਾ ਜ਼ਰੂਰੀ ਹੈ ਕਿ ਜਦੋਂ ਪੇਟੈਂਟ ਹਟ ਜਾਂਦਾ ਕਿਸੇ
ਦਵਾਈ ਤੋਂ ਉਹ ਇੱਕ ਜਰਨਲ ਦਵਾਈ ਬਣ ਜਾਂਦੀ ਹੈ। ਕੋਈ ਵੀ ਕੰਪਨੀ ਉਹ ਆਪਦਾ ਨਾਮ ਰੱਖ ਸਕਦੀ ਹੈ। ਜਿੱਦਾਂ ਇੱਕ ਮੈਂ ਮਿਸਾਲ ਦੇ ਦੇਣਾ, ਤੁਹਾਨੂੰ ਸਮਝ ਆ ਜਾਏਗੀ। ਜਿੱਦਾਂ ਆਪਾਂ ਪਿੰਡਾਂ 'ਚ ਗੋਲੀ ਲੈਂਦੇ ਹਾਂ ਨਾ, ਨੈਮੋਸਲਾਈਡ ਜਾਂ ਪੈਰਾਸੀਟਾਮੋਲ। ਹੁਣ ਪੈਰਾਸੀਟਾਮੋਲ ਕਿੰਨੀਆਂ ਕੰਪਨੀਆਂ ਬਣਾਉਂਦੀਆਂ ਨੇ। ਤਾਂ ਇਹ ਹੈ ਕਿ ਜੈਨਰਿਕ ਦਵਾਈ ਜਿਹੜੀ ਹੁੰਦੀ ਹੈ ਉਹ ਫਿਰ ਰੇਟ ਸਸਤੇ ਤੇ ਮਿਲਦੀ ਹੈ। ਇੱਕ ਵਾਰੀ ਪੰਜਾਬ 'ਚ ਮੁਹਿੰਮ ਵੀ ਬੜੀ ਚੱਲ ਪਈ ਸੀ, ਉਹ ਪਤਾ ਨਹੀਂ ਕਿਹੜੇ ਸੱਜਣ ਸਨ, ਲੁਧਿਆਣੇ ਤੋਂ ਹਰਜਿੰਦਰ ਸਿੰਘ ਜਿੰਦੂ ਕੁਛ ਐਸਾ ਨਾਮ ਸੀ, ਬੜਾ ਕੰਮ ਚੱਲਿਆ ਸੀਗਾ। ਤਾਂ ਬਾਅਦ ਦੇ ਵਿੱਚ ਉਹ ਫਿਰ ਤੁਹਾਨੂੰ ਪਤਾ ਫੇਸਬੁੱਕ ਦੀਆਂ ਕ੍ਰਾਂਤੀਆਂ ਬਈ ਉੱਥੇ ਹੀ ਰਹਿ ਜਾਂਦੀਆਂ, ਭ੍ਰਾਂਤੀਆਂ ਬਣ ਕੇ ਬੜੀਆਂ ਉੱਠਦੀਆਂ ਨੇ, ਬੜੀਆਂ ਬਹਿ ਜਾਂਦੀਆਂ ਵਿਚਾਰੀਆਂ। ਤਾਂ ਗੱਲ ਕੀ ਹੈ ਕਿ ਇਹ ਹੁਣ ਬੀਤੇ ਦਿਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੇ ਹੈ ਨਾ, ਉਹਨਾਂ ਨੇ ਕਿਹਾ ਕਿ ਜੈਨਰਿਕ ਦਵਾਈਆਂ ਲਿਖਣ ਦਾ ਫੈਸਲਾ ਹਾਲ ਦੀ ਘੜੀ ਅੱਗੇ ਪਾਓ, ਕਿਉਂਕਿ ਜੇ ਡਾਕਟਰਾਂ ਨੂੰ ਬ੍ਰਾਂਡਡ ਦਵਾਈਆਂ ਲਿਖਣ ਦੀ ਖੁੱਲ੍ਹ ਹੀ ਨਹੀਂ ਹੈ, ਫਿਰ ਅਜਿਹੀਆਂ ਦਵਾਈਆਂ ਨੂੰ ਲਾਇਸੈਂਸ ਦੇਣ ਦਾ ਫਿਰ ਤੋਕੀ ਕੀ ਰਹਿ ਜਾਏਗਾ। ਉਹ ਕਹਿੰਦੇ ਆ ਕਿ ਗਾਂ ਗੁਣਵੱਤਾ ਦਾ ਵੀ ਤੇ ਸਵਾਲ ਆ ਨਾ। ਜੈਨਰਿਕ ਦੇ ਵਿੱਚ ਵੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਕਿ ਤੁਸੀਂ ਇੱਥੇ ਹੁਣ ਸਾਨੂੰ ਬ੍ਰਾਂਡ ਵੀ ਨਹੀਂ ਲਿਖਣ ਦੇ ਰਹੇ। ਚਲੋ ਅਸੀਂ ਜੈਨਰਿਕ ਲਿਖਾਂਗੇ, ਪਰ ਬ੍ਰਾਂਡ ਲਿਖਣ ਲਈ ਤਾਂ ਸਾਨੂੰ ਖੁੱਲ੍ਹ ਦੇ ਦਿਓ ਕਿ ਬਈ ਜੈਨਰਿਕ ਚੋਂ ਆਹ ਲੈ ਲਓ। ਉਹ ਕਹਿੰਦੇ ਕਿ ਜੇ ਤੁਸੀਂ ਇਹ ਵੀ ਨਹੀਂ ਦੇਣਾ ਤਾਂ ਫਿਰ ਤਾਂ ਕੋਈ ਹੈ ਹੀ ਨਹੀਂ, ਤੋਕੀ ਨਹੀਂ ਬਣਦਾ। ਇਸ ਕਰਕੇ ਇੱਥੇ ਵੀ ਆਪਾਂ ਜੇ ਦੇਖੀਏ ਤੇ ਝੋਲ ਹੈਗੀ ਆ, ਤੇ ਦਵਾਈਆਂ ਦੀ ਗੁਣਵੱਤਾ ਤੇ ਡਾਕਟਰ ਸਵਾਲ ਉਠਾ ਰਹੇ ਨੇ। ਉਧਰ ਜਿਹੜਾ ਮੈਡੀਕਲ ਕਮਿਸ਼ਨ ਹੈ ਉਹ ਕਹਿੰਦਾ ਕਿ ਨਹੀਂ ਬਈ ਅਸੀਂ ਤੇ ਮੰਨਦੇ ਨਹੀਂ, ਜੈਨਰਿਕ ਦਵਾਈਆਂ ਹੀ ਤੁਹਾਨੂੰ ਲਿਖਣੀਆਂ ਪੈਣਗੀਆਂ। ਕਹਿੰਦੇ ਕਿ ਜੈਨਰਿਕ ਦਵਾਈਆਂ 'ਚ ਵੀ ਗੁਣਵੱਤਾ ਦਾ ਸਵਾਲ ਪੈਦਾ ਹੋ ਜਾਏਗਾ। ਤਾਂ ਜਾਨੀ ਕੁੱਲ ਮਿਲਾ ਕੇ ਡਾਕਟਰ ਤੇ ਜੋ ਸਾਡਾ ਹੈਗਾ ਇੰਡੀਅਨ ਮੈਡੀਕਲ ਕਮਿਸ਼ਨ, ਇਹ ਆਮੋ ਸਾਹਮਣੇ ਆ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਚੱਲਾਂਗੇ ਕੁਝ ਹੋਰ ਖਾਸ ਖਬਰਾਂ ਦੇ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਕੁਝ ਹੋਰ ਖਾਸ ਖਬਰਾਂ ਦੇ ਵੱਲ ਗੱਲ ਕਰਦੇ ਹਾਂ, ਵਧਦੇ ਹਾਂ। ਇੱਕ ਪਾਸੇ ਜਿੱਥੇ ਆਜ਼ਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਜਿਵੇਂ ਆਪਾਂ ਕੱਲ ਇੱਕ ਸੰਖੇਪ ਦੇ ਵਿੱਚ ਚਰਚਾ ਕੀਤੀ ਸੀ ਤਾਂ ਉਸੇ ਚਰਚਾ ਨੂੰ ਅੱਗੇ ਤੋਰਦੇ ਹਾਂ। ਤੇ ਇੱਕ ਧਿਰ ਉਹ ਵੀ ਹੈ ਪੰਜਾਬੀਆਂ ਦੀ ਜਿਹੜੀ ਇਸ ਦਿਨ ਨੂੰ ਇੱਕ ਚੀਜ਼ ਦੇ ਵਾਂਗ ਯਾਦ ਕਰਦੀ ਹੈ ਤੇ ਅੱਜ ਵੀ ਉਹਨਾਂ ਦੀਆਂ ਚੀਜ਼ਾਂ ਕੋਈ ਘਟੀਆਂ ਨਹੀਂ। ਹੁਸ਼ਿਆਰਪੁਰ ਦੇ ਜੱਸੜ ਸਟੇਸ਼ਨ ਦੀਆਂ ਬੀਬੀਆਂ ਸਨ, ਦੋ ਬਜ਼ੁਰਗ ਬੀਬੀਆਂ। ਉਹਨਾਂ ਕਹਾਣੀਆਂ ਦੇ ਵਿੱਚੋਂ, ਉਹਨਾਂ ਦਰਦ ਭਰੀਆਂ ਦਾਸਤਾਂ ਦੇ ਵਿੱਚੋਂ ਕੁਝ ਦਾਸਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਇਹ 1947 ਦੇ ਵਿੱਚ ਵੰਡ ਦੇ ਦੌਰਾਨ ਵਿਛੜ ਗਈਆਂ ਤੇ 7 ਦਹਾਕਿਆਂ ਬਾਅਦ ਇਹਨਾਂ ਨੇ ਫੋਨ ਤੇ ਗੱਲ ਕੀਤੀ। ਇਹਨਾਂ ਨੇ ਜਦੋਂ ਇੱਕ ਦੂਜੀ ਨਾਲ ਫੋਨ ਤੇ ਗੱਲ ਕੀਤੀ, ਉਹ ਕਹਿੰਦੀ ਵੀ ਤੁਸੀਂ ਆ ਜਾਓ, ਪਾਸ ਬਣਾ ਕੇ ਸਾਨੂੰ ਫੋਨ ਕਰ ਦਿਓ, ਅਸੀਂ ਤੁਹਾਨੂੰ ਲੈਣ ਆ ਜਾਵਾਂਗੇ, ਵਾਜਾ ਵੀ ਵਜਾਵਾਂਗੇ ਤੇ ਫੁੱਲ ਲਾਵਾਂਗੇ ਕਾਰ ਦੇ ਉੱਤੇ, ਤੁਸੀਂ ਆਓ, ਅਸੀਂ ਭੰਗੜਾ ਪਾਵਾਂਗੇ। ਬੋਲ ਸਨ ਪਾਕਿਸਤਾਨ 'ਚ ਰਹਿਣ ਵਾਲੀ ਬੀਬੀ ਦੇ। ਇਹ ਜਦੋਂ ਬੋਲ ਇੱਧਰਲੀ ਬੀਬੀ ਨੇ ਸੁਣੇ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕੇ ਨਹੀਂ। ਉਹ ਕਿੰਨਾ ਚਿਰ ਉਹ ਵਿਚਾਰੀ ਰੋਂਦੀ ਰਹੀ ਤੇ ਉਹ ਕਹਿੰਦੀ ਕਿ ਮੈਂ ਇਹ ਸ਼ਬਦ ਸੁਣਨ ਕਈ ਦਹਾਕੇ ਮੈਨੂੰ ਲੱਗ ਗਏ। ਸਿਰਫ ਸਮਾਂ ਬੀਤਿਆ ਹੀ ਨਹੀਂ, ਉਮਰ ਵੀ ਬਚਪਨਾ ਤੋਂ ਬੁਢਾਪੇ ਦੇ ਵਿੱਚ ਬਦਲ ਗਈ। ਇੱਕ ਬੀਬੀ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਬੈਠੀ ਸੀ ਤੇ ਦੂਜੀ ਬੀਬੀ ਪਾਕਿਸਤਾਨ ਦੇ ਵਿੱਚ ਆਪਣੇ ਘਰ ਦੇ ਵਿੱਚ। ਇਹ ਦ੍ਰਿਸ਼ ਕੋਈ ਕਹਾਣੀ ਜਿਹੜੀ ਹੈ ਫਿਲਮੀ ਜਾਂ ਕਾਲਪਨਿਕ ਨਹੀਂ, ਅਸਲ ਹੈ ਵੰਡ ਦਾ ਇਤਿਹਾਸ ਜੋ ਪੰਜਾਬੀਆਂ ਨੇ ਆਪਣੇ ਪਿੰਡੇ ਉੱਤੇ ਹੰਢਾਇਆ 1947 ਦੇ ਵਿੱਚ। ਤੇ ਇਹ ਉਹ ਦਰਦ ਹੈ ਜਿਹਦੇ ਜ਼ਖਮ ਅੱਜ ਵੀ ਹੱਲੇ ਨੇ ਤੇ ਜ਼ਿੰਦਗੀ ਦੇ ਬਚੇ ਖੁਚੇ ਦਿਨਾਂ ਦੇ ਦੌਰਾਨ ਜਨਮ ਭੋਏ ਦੇਖਣ ਦੀ ਤਮੰਨਾ ਪੂਰੀ ਹੋਣ ਦੀ ਉਡੀਕ ਹੈ। ਪਾਕਿਸਤਾਨ ਵਾਲੇ ਪਾਸਿਓਂ ਹਿੰਦੂ ਤੇ ਸਿੱਖਾਂ ਦਾ ਉਜਾੜਾ ਹੋਇਆ ਤੇ ਭਾਰਤ ਤੋਂ ਮੁਸਲਮਾਨਾਂ ਦਾ। ਪੰਜਾਬ ਤੇ ਬੰਗਾਲ ਮੁੱਖ ਤੌਰ ਉੱਤੇ ਵੰਡੇ ਗਏ। ਇਹ ਦੋ ਹੀ ਖਿੱਤੇ ਅਜਿਹੇ ਨੇ ਜਿਹੜੇ ਲੋਕ ਅਗਰੈਸਿਵ ਨੇ। ਇਹ ਦੋ ਹੀ ਧਰਤੀਆਂ ਉੱਤੇ ਵਧਣ ਫੁੱਲਣ ਵਾਲੇ, ਜੰਮਣ ਵਾਲੇ ਲੋਕ ਅਗਰੈਸਿਵ ਨੇ। ਬੰਗਾਲ ਦੇ ਲੋਕ ਵੀ ਛੇਤੀ ਕਿਤੇ ਸੱਤਾ ਦੀ ਹਾਂ 'ਚ ਹਾਂ ਨਹੀਂ ਮਿਲਾਉਂਦੇ ਤੇ ਪੰਜਾਬੀਆਂ ਦੇ ਬਾਰੇ ਤਾਂ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਇਹ ਸਹੇਲੀਆਂ ਵੰਡ ਦੇ ਵੇਲੇ ਵਿਛੜ ਗਈਆਂ। ਇਹਨਾਂ ਦੇ ਜਿਹੜੇ ਮੇਲ ਕਰਾਇਆ ਉਹ ਸੀ ਹੁਸ਼ਿਆਰਪੁਰ ਦੇ ਅਧਿਆਪਕ ਸਾਂਵਲ ਧਾਮੀ ਤੇ ਇਹ ਵਿਛੜਿਆਂ ਨੂੰ ਮਿਲਾਉਣ ਦਾ ਜਿਹੜਾ ਉਦਮ ਹੈ, ਸਾਂਵਲ ਧਾਮੀ ਅਸਲ ਦੇ ਵਿੱਚ 1947 ਦੀ ਭਾਰਤ ਪਾਕਿਸਤਾਨ ਵੰਡ ਦੇ ਨਾਲ ਜੁੜੇ ਲੋਕਾਂ ਦੀਆਂ ਯਾਦਾਂ ਨੂੰ ਵੀਡੀਓ ਦੇ ਵਿੱਚ ਕੈਦ ਕਰਦੇ ਤੇ ਫਿਰ YouTube ਉੱਤੇ ਆਪਣੇ ਚੈਨਲ ਨੂੰ ਰਿਲੀਜ਼ ਕਰਦੇ। ਐਸੀਆਂ ਕਈ ਕੋਸ਼ਿਸ਼ਾਂ ਜਾਂ ਕਹਿ ਲਓ ਕਿ ਇਸ ਤਰ੍ਹਾਂ ਦਾ ਕੰਟੈਂਟ ਕਿ ਵਿਛੜੇ ਲੋਕਾਂ ਦੀਆਂ ਵੀਡੀਓਜ਼ ਬਣਾਉਣਾ, ਉਹਨਾਂ ਦਾ ਇੰਟਰਵਿਊ ਕਰਨਾ, ਉਹ ਪਾਕਿਸਤਾਨ ਦੇ ਵਿੱਚ ਵੀ ਨਾਸਿਰ ਢਿੱਲੋਂ ਦੀ ਜਿਹੜੀ ਟੀਮ ਆ ਉਹ ਵੀ ਇਸ ਤਰ੍ਹਾਂ ਦੇ ਜਿਹੜੇ ਕਦਮ ਆ ਉਹ ਚੁੱਕ ਰਹੀ ਹੈ ਤੇ ਲੋਕਾਂ ਦੇ ਮੇਲ ਕਰਵਾ ਰਹੀ ਹੈ। ਉਹਨਾਂ ਨੇ ਸਾਂਵਲ ਧਾਮੀ ਦੱਸਦੇ ਹੈ ਕਿ ਇਸ ਮਿਸ਼ਨ ਦੇ ਰਾਹੀਂ ਉਹਨਾਂ ਨੇ ਪੰਜਾਬ ਦੇ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਲੋਕ ਉੱਜੜ ਕੇ ਪਾਕਿਸਤਾਨ ਚਲੇ ਗਏ ਸਨ ਜਾਂ ਜਿੱਥੇ ਲੋਕ ਪਾਕਿਸਤਾਨ ਆ ਕੇ, ਜਿਨ੍ਹਾਂ ਪਿੰਡਾਂ ਦੇ ਵਿੱਚ ਪਾਕਿਸਤਾਨ ਨੂੰ ਆ ਕੇ ਬੈਠੇ ਸਨ। ਤਾਂ ਉਹ ਦੱਸਦੇ ਨੇ ਕਿ ਇਸੇ ਦੌਰਾਨ ਜਦੋਂ ਮੈਂ ਇਹਨਾਂ ਲੋਕਾਂ ਨੂੰ ਮਿਲਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨਾਲ ਇਕੱਲੀ ਗੱਲਬਾਤ ਕਰਨਾ ਹੀ ਕਾਫੀ ਨਹੀਂ ਹੈ। ਇਹਨਾਂ ਨੂੰ ਵੀਡੀਓ ਦੇ ਵਿੱਚ ਤਬਦੀਲ ਕਰਨਾ ਤੇ ਵੀਡੀਓ ਦੇ ਨਾਲ ਸੋਸ਼ਲ ਮੀਡੀਆ ਉੱਤੇ ਰਿਲੀਜ਼ ਕਰਨਾ ਵੀ ਚਾਹੀਦਾ ਤਾਂ ਜੋ ਇਹਨਾਂ ਦੇ ਵਿਛੜੇ ਜਿਹੜੇ ਆ ਉਹ ਮਿਲ ਸਕਣ। 20 ਸਾਲ ਹੋ ਗਏ ਉਹਨਾਂ ਨੂੰ ਇਸ ਕੰਮ ਦੇ ਵਿੱਚ ਲੱਗਿਆਂ ਨੂੰ ਤੇ ਭਾਰਤ ਪਾਕਿਸਤਾਨ ਵੰਡ ਦੇ ਨਾਲ ਸੰਬੰਧਿਤ ਲੋਕਾਂ ਦੀਆਂ ਯਾਦਾਂ ਨੂੰ ਇਕੱਠੇ ਕਰ ਰਿਹਾ ਤੇ ਉਹਨਾਂ ਕੋਲੇ ਕੋਈ ਟੀਮ ਨਹੀਂ ਹੈ ਅਸਲ ਦੇ ਵਿੱਚ, ਉਹ ਇਕੱਲੇ ਹੀ ਨੇ ਤੇ ਮੋਬਾਈਲ ਉੱਤੇ ਉਹ ਵੀਡੀਓ ਜਿਹੜੀ ਆ ਉਹ ਰਿਕਾਰਡ ਕਰਦੇ ਨੇ। ਅਸੀਂ ਕਈ ਵਾਰੀ ਸ਼ੂਟ ਕਰਦੇ ਵੀ ਕਹਿ ਦਿੰਦੇ ਹਾਂ ਉਸ ਸ਼ਬਦ ਨੂੰ, ਤਾਂ ਮੋਬਾਈਲ ਦੇ ਰਾਹੀਂ ਉਹ ਸਾਰਾ ਕੰਮ ਛੁੱਟੀ ਵਾਲੇ ਦਿਨ ਉਹ ਕਰਦੇ ਆ। ਤੇ ਇਸੇ ਦੌਰਾਨ ਉਹ ਦੱਸਦੇ ਆ ਕਿ ਜੋਗਿੰਦਰ ਕੌਰ ਥਿੰਦ ਮੈਨੂੰ ਮਿਲੇ, ਹੁਸ਼ਿਆਰਪੁਰ ਦੇ ਇੱਕ ਨੇੜੇ ਪਿੰਡ ਆ ਉੱਥੋਂ ਦੇ। ਤੇ ਉਹ ਕਹਿੰਦੇ ਵੀ ਮੈਨੂੰ ਮੇਰੀ ਇੱਕ ਸਹੇਲੀ ਉਦੋਂ ਵਿਛੜ ਗਈ ਸੀਗੀ ਤੇ ਜੇ ਤੁਸੀਂ ਉਹਦੇ ਬਾਰੇ ਕੁਝ ਦੱਸ ਸਕੋ। ਤਾਂ ਉਹਨਾਂ ਨੇ ਉਸ ਗੱਲ ਨੂੰ ਰਿਕਾਰਡ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ YouTube ਚੈਨਲ ਤੇ ਰਿਲੀਜ਼ ਕੀਤਾ। ਜਾਂ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਦੇ ਕਾਫੀ ਸੰਪਰਕ ਬਣ ਗਏ ਸਨ। ਤਾਂ ਉਹਨਾਂ ਨੇ ਦੱਸਿਆ ਕਿ ਮੈਂ ਫਿਰ 1100 ਬਜ਼ੁਰਗਾਂ ਦੀਆਂ ਗੱਲਾਂ ਨੂੰ ਰਿਕਾਰਡ ਕੀਤਾ ਤੇ 700 ਤਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸੋ ਉਹ ਦੱਸਦੇ ਨੇ ਕਿ ਇਹਨਾਂ ਮੈਨੂੰ ਆਪਣੇ ਕੰਮ ਕਰਨ ਦੇ ਦੌਰਾਨ ਇਹ ਵੀ ਮਹਿਸੂਸ ਹੋਇਆ ਕਿ ਮੈਂ ਸ਼ਾਇਦ ਉਹਨਾਂ ਦੇ ਜ਼ਖਮਾਂ ਨੂੰ ਕੁਰੇਦ ਰਿਹਾ। ਪਰ ਉਹ ਕਹਿੰਦੇ ਕਿ ਕਈ ਲੋਕਾਂ ਦੇ ਮੇਲ ਵੀ ਮੇਰੀ ਵੀਡੀਓਜ਼ ਦੇ ਜ਼ਰੀਏ ਹੋਏ। ਸੋ ਕੁਝ ਬਜ਼ੁਰਗ ਇਸ ਗੱਲ ਦੇ ਉੱਤੇ ਮੁੱਦੇ ਤੇ ਗੱਲ ਕਰਨ ਤੋਂ ਡਰਦੇ ਵੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਉਹ ਪੁਰਾਣਾ ਖੂਨ ਖਰਾਬਾ ਯਾਦ ਕੀਤਾ ਜਾਵੇ। ਤੇ ਉਹ ਕਹਿੰਦੇ ਕਿ ਬਹੁਤ ਖੁਸ਼ ਵੀ ਹੁੰਦੇ ਆ ਵੀ 1947 ਤੋਂ ਬਾਅਦ ਇੰਨੇ ਸਾਲਾਂ ਬਾਅਦ ਕਿਸੇ ਨੇ ਸਾਰ ਲੈਣੀ ਸ਼ੁਰੂ ਕੀਤੀ ਹੈ। ਸੋ ਉਹ ਕਹਿੰਦੇ ਕਿ ਜੇਕਰ ਆਪਾਂ ਇਹਨਾਂ ਬਜ਼ੁਰਗਾਂ ਨੂੰ ਰਿਕਾਰਡ ਨਾ ਕੀਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕਿਵੇਂ ਪਤਾ ਲੱਗੂਗਾ ਕਿ ਪੰਜਾਬੀ ਕਿੰਨੀਆਂ ਤਕਲੀਫਾਂ 'ਚ ਗੁਜ਼ਰੇ ਆ। ਸੋ ਹੁਣ ਉਹ ਲੱਗੇ ਹੋਏ ਨੇ
ਜਿਹੜੇ ਵੀ ਲੋਕ ਵੰਡ ਦੇ ਨਾਲ ਜੁੜੇ ਨੇ ਜਾਂ ਜਿਹੜੇ ਲੋਕ ਵੰਡ ਦੇ ਵਿੱਚੋਂ ਇੱਧਰੋਂ ਉੱਧਰੋਂ ਜਿਨ੍ਹਾਂ ਦਾ ਉਜਾੜਾ ਹੋਇਆ, ਉਹਨਾਂ ਦੇ ਨਾਲ ਉਹ ਮਤਲਬ ਗੱਲਬਾਤ ਕਰਦੇ ਨੇ ਤੇ ਗੱਲਬਾਤ ਨੂੰ ਰਿਕਾਰਡ ਕਰਕੇ ਉਹ ਆਪਣੇ YouTube ਚੈਨਲ ਤੇ ਰਿਲੀਜ਼ ਕਰਦੇ ਨੇ। ਭਾਰਤ ਤੇ ਪਾਕਿਸਤਾਨ ਦੇ ਵਿੱਚ ਦੋਨਾਂ ਪਾਸੇ ਉਹਨਾਂ ਦੇ ਚੰਗੇ ਸੰਪਰਕ ਬਣ ਚੁੱਕੇ ਨੇ, ਜਿਹਦੇ ਨਾਲ ਇਹਨਾਂ ਲੋਕਾਂ ਦੀਆਂ ਕਹਾਣੀਆਂ ਲੱਭਣ ਦੇ ਵਿੱਚ ਵੀ ਮਦਦ ਮਿਲਦੀ ਹੈ ਤੇ ਇਹਨਾਂ ਨੂੰ ਮਿਲਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ। ਜਿਵੇਂ ਆਪਾਂ ਜ਼ਿਕਰ ਕੀਤਾ ਸੀ ਕਰਤਾਰਪੁਰ ਸਾਹਿਬ ਲਾਂਘੇ ਦਾ, ਤੇ ਉਹਦੇ ਬਾਰੇ ਵੀ ਆਪਾਂ ਚਰਚਾ ਕੀਤੀ ਸੀਗੀ। ਤਾਂ ਬਿਲਕੁਲ ਇਹ ਉਸੇ ਤਰ੍ਹਾਂ ਹੀ ਹੈ, ਉਸ ਲਾਂਘੇ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਮਿਲਾਇਆ ਤੇ ਅਸੀਂ ਤਾਂ ਇਹੀ ਸਾਡੀ ਅਰਦਾਸ ਦੇ ਵਿੱਚ ਵੀ ਆਉਂਦਾ ਕਿ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ। ਤੇ ਇਸੇ ਤਰ੍ਹਾਂ ਜਦੋਂ ਵੀ ਉਹ ਲਾਂਘਾ ਬੰਦ ਹੁੰਦਾ, ਕਿਉਂਕਿ ਕਈ ਵਾਰੀ ਲਾਂਘਾ ਉਹ ਬੰਦ ਵੀ ਕਰ ਦਿੰਦੀ ਹੈ ਸਰਕਾਰ। ਕਰੋਨਾ ਦੇ ਚੱਲਦਿਆਂ ਵੀ ਇੱਕ ਵਾਰੀ ਬੰਦ ਹੋਇਆ ਸੀ, ਫਿਰ ਆਹ ਹੜ੍ਹਾਂ ਦੇ ਚੱਲਦਿਆਂ ਵੀ, ਹੜ੍ਹਾਂ ਦੇ ਕਰਕੇ ਵੀ ਉਹ ਬੰਦ ਹੋਇਆ ਸੀ। ਪਰ ਲੋਕ ਚਾਹੁੰਦੇ ਨੇ ਕਿ ਉਹ ਲਾਂਘਾ ਖੁੱਲ੍ਹਾ ਹੀ ਰਵੇ ਤੇ ਉਸ ਲਾਂਘੇ ਤੋਂ ਜਿਹੜੇ ਮੇਲ ਨੇ ਆਪਣੇ ਪਿਆਰਿਆਂ ਦੇ ਉਹ ਹੁੰਦੇ ਰਹਿਣ। ਇੱਕ ਹੋਰ ਛੋਟੀ ਜਿਹੀ ਜਾਣਕਾਰੀ ਤੁਹਾਡੇ ਨਾਲ 1 ਮਿੰਟ ਦੇ ਵਿੱਚ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰੋਜ਼ਪੁਰ ਜਿਹੜਾ ਕਿ ਸਾਡਾ ਅੱਜ-ਕੱਲ੍ਹ ਸਰਹੱਦੀ ਜ਼ਿਲ੍ਹਾ ਹੈ, ਇਹ ਇੱਕ ਵਾਰੀ ਪਾਕਿਸਤਾਨ ਦੇ ਹਿੱਸੇ ਆ ਗਿਆ ਸੀ, ਜਿਹੜਾ ਸਾਡਾ ਸਰਹੱਦੀ ਜ਼ਿਲ੍ਹਾ। ਯਾਨੀ ਕਿ ਜੇਕਰ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਉਂਦਾ ਤਾਂ ਹੋ ਸਕਦਾ ਜਿਹੜੇ ਸਾਡੇ ਪਿੰਡ ਨੇ ਉਹ ਵੀ ਸ਼ਾਇਦ ਅੱਜ ਪਾਕਿਸਤਾਨ ਦੇ ਵਿੱਚ ਹੁੰਦੇ, ਕਿਉਂਕਿ ਜਿਹੜੀ ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਾਬਾਦ ਦਾ ਜਿਹੜਾ ਬਾਰਡਰ ਹੈ ਤਕਰੀਬਨ 30-32-33 ਕਿਲੋਮੀਟਰ ਹੈ, ਇਸ ਤੋਂ ਜ਼ਿਆਦਾ ਨਹੀਂ ਹੈ। ਤਾਂ ਉਹ ਕਹਿੰਦੇ ਕਿ ਭਾਰਤ ਦੀ ਵੰਡ ਕਿਵੇਂ ਹੋਵੇਗੀ, ਜਾਣੀ ਕਿ ਕਿਵੇਂ ਤੈਅ ਕੀਤਾ ਜਾਵੇ ਕਿ ਕਿਹੜਾ ਹਿੱਸਾ ਭਾਰਤ 'ਚ ਰਹੂਗਾ, ਕਿਹੜਾ ਪਾਕਿਸਤਾਨ ਦੇ। ਤੇ ਇਹਨੂੰ ਜ਼ਿੰਮੇਵਾਰੀ ਮਿਲੀ ਵਕੀਲ ਸਿਰਲ ਰੈਡਕਲਿਫ ਨੂੰ। ਸਿਰਲ ਰੈਡਕਲਿਫ ਵੰਡ ਤੋਂ ਪਹਿਲਾਂ ਹਿੰਦੁਸਤਾਨ ਦੇ ਨਕਸ਼ੇ ਤੇ ਪੰਜਾਬ ਦੀ ਵੰਡ ਦੀ ਲਕੀਰ ਖਿੱਚ ਚੁੱਕੇ ਸਨ। ਕੁਝ ਹੀ ਦਿਨਾਂ ਬਾਅਦ ਲਾਰਡ ਮਾਊਂਟਬੈਟਨ ਨੇ ਸਿਰਲ ਕਲਿਫ ਨੂੰ ਆਪਣੇ ਘਰ ਖਾਣੇ ਤੇ ਸੱਦਿਆ ਤੇ ਖਾਣੇ ਦੀ ਮੇਜ਼ ਤੇ ਦੋਵਾਂ ਦੇ ਵਿਚਾਲੇ ਪਾਕਿਸਤਾਨ ਨੂੰ ਲੈ ਕੇ ਲੰਬੀ ਗੱਲਬਾਤ ਹੋਈ, ਜਿਸ ਨੇ ਪਾਕਿਸਤਾਨ ਦੇ ਕਈ ਜ਼ਿਲ੍ਹਿਆਂ ਦੀ ਤਕਦੀਰ ਬਦਲ ਦਿੱਤੀ। ਇਹਨਾਂ ਜ਼ਿਲ੍ਹਿਆਂ ਦੇ ਵਿੱਚ ਫੈਸਲਾ ਬਾਰੇ ਕੀਤਾ ਗਿਆ, ਇਹਨਾਂ ਜ਼ਿਲ੍ਹਿਆਂ ਦੇ ਬਾਰੇ ਮਾਫ਼ ਕਰਨਾ, ਫੈਸਲਾ ਇਹ ਕੀਤਾ ਗਿਆ, ਉਹਨਾਂ ਦੇ ਵਿੱਚੋਂ ਇੱਕ ਜ਼ਿਲ੍ਹਾ ਫਿਰੋਜ਼ਪੁਰ ਸੀ। ਸੋ ਫਿਰੋਜ਼ਪੁਰ ਦੇ ਬਾਰੇ ਇਹ ਗੱਲ ਲਿਖੀ ਗਈ ਕਿ ਫਿਰੋਜ਼ਪੁਰ ਪਹਿਲਾਂ ਪਾਕਿਸਤਾਨ ਨੂੰ ਦੇ ਦਿੱਤਾ ਸੀ, ਪਰ ਆਖਰੀ ਪਲਾਂ ਦੇ ਵਿੱਚ ਮਾਊਂਟਬੈਟਨ ਦੇ ਕਹਿਣ ਤੇ ਰੈਡਕਲਿਫ ਨੇ ਫਿਰੋਜ਼ਪੁਰ ਹਿੰਦੁਸਤਾਨ ਨੂੰ ਦੇ ਦਿੱਤਾ। ਤੇ ਉਹ ਕਹਿੰਦੇ ਕਿ ਜਿਹੜੇ ਉਹਨਾਂ ਦੇ ਕ੍ਰਿਸਟੋਫਰ ਬੋਮੈਂਟ ਦੇ ਪੁੱਤਰ ਨੇ, ਰੋਬਰਟ ਬੋਮੈਂਟ, ਜਿਨ੍ਹਾਂ ਦੇ ਇਹਦੇ ਬਾਰੇ ਲੇਖ ਵੀ ਲਿਖਿਆ। ਨਿੱਜੀ ਸਕੱਤਰ ਸੀਗੇ ਕ੍ਰਿਸਟੋਫਰ ਬੋਮੈਂਟ, ਤੇ ਉਹਨਾਂ ਨੇ 1992 ਦੇ ਵਿੱਚ ਦੀ ਟੈਲੀਗ੍ਰਾਫ ਦੇ ਲਈ ਇੱਕ ਲੇਖ ਵੀ ਲਿਖਿਆ ਸੀਗਾ। ਤੇ ਉਸ ਲੇਖ ਦੇ ਵਿੱਚ ਉਹਨਾਂ ਨੇ ਰੈਡਕਲਿਫ ਤੇ ਮਾਊਂਟਬੈਟਨ ਦੇ ਇਸ ਲਾਂਚ ਦਾ ਜ਼ਿਕਰ ਕੀਤਾ ਸੀਗਾ। ਪਰ ਜਿਹੜਾ ਰੋਬਰਟ ਬੋਮੈਂਟ ਸੀਗਾ, ਕ੍ਰਿਸਟੋਫਰ ਬੋਮੈਂਟ ਦਾ ਪੁੱਤਰ, ਕ੍ਰਿਸਟੋਫਰ ਬੋਮੈਂਟ ਨਿੱਜੀ ਸਕੱਤਰ ਸੀਗਾ ਸਿਰਲ ਰੈਡਕਲਿਫ ਦਾ, ਜਿਹਨੇ ਵੰਡ ਕੀਤੀ ਸੀ, ਲਕੀਰ ਖਿੱਚੀ ਸੀ। ਤਾਂ ਉਹ ਕਹਿੰਦੇ ਕਿ ਮੈਂ ਆਪਣੇ ਪਿਤਾ ਤੋਂ ਵੀ ਨਫ਼ਰਤ ਕਰਦਾ ਸੀ ਤੇ ਮੈਂ ਸਿਰਲ ਰੈਡਕਲਿਫ ਤੋਂ ਵੀ ਨਫ਼ਰਤ ਕਰਦਾ ਸੀ, ਕਿਉਂਕਿ ਪੰਜਾਬ ਦੇ ਵਿੱਚ ਹੋਏ ਕਤਲੇਆਮ ਦੀ ਜ਼ਿੰਮੇਵਾਰੀ ਇਖਲਾਕੀ ਤੌਰ ਤੇ ਇਹਨਾਂ ਦੋਨਾਂ ਬੰਦਿਆਂ ਨੂੰ ਲੈਣੀ ਚਾਹੀਦੀ ਹੈ। ਪਰ ਜਿਹੜਾ ਆਖਰੀ ਵਕਤ ਦਾ ਫੇਰ-ਬਦਲ ਸੀ, ਉਹ ਕਾਫੀ ਖਤਰਨਾਕ ਸੀ। ਜੇਕਰ ਫਿਰੋਜ਼ਪੁਰ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਤਾਂ ਅੱਜ ਦੇ ਪੰਜਾਬ ਦੇ ਹਿੱਸੇ ਨਹੀਂ ਆਉਣਾ ਸੀ। ਤੇ ਇਹਦੇ ਨਾਲ-ਨਾਲ ਇਕੱਲਾ ਫਿਰੋਜ਼ਪੁਰ ਦਾ ਹੀ ਫਰਕ ਨਹੀਂ ਸੀ ਪੈਣਾ, ਪੰਜਾਬ ਦੇ ਪਾਣੀਆਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੇ ਇਸ ਦਾ ਅਸਰ ਪੈਣਾ ਸੀ। ਪਰ ਇਹ ਆਖਿਰ ਦੇ ਉੱਤੇ ਸਿਰਲ ਰੈਡਕਲਿਫ ਤੇ ਜਿਹੜੀ ਗੱਲਬਾਤ ਹੋਈ ਉਦੋਂ ਲਾਰਡ ਮਾਊਂਟਬੈਟਨ ਦੇ ਵਿਚਾਲੇ, ਉਹਨਾਂ ਨੇ ਫਿਰ ਤੈਅ ਕੀਤਾ ਕਿ ਫਿਰੋਜ਼ਪੁਰ ਅੱਜ ਦੇ ਇੰਡੀਆ, ਭਾਰਤ ਨੂੰ ਦਿੱਤਾ ਜਾਵੇ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਅਪਡੇਟ ਮਾਫ਼ ਕਰਨਾ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਜਿੱਥੇ ਗੱਲਬਾਤ ਕੀਤੀ ਜਾਵੇਗੀ ਅਮਰੀਕਾ ਤੇ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ, ਉਹਦੇ ਨਾਲ ਅਖੀਰਲੇ ਹਿੱਸੇ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਬਾਰੇ ਵੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।